ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ, ਕਵਰਡ ਕੈਲੀਫੋਰਨੀਆ ਜਾਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੌਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 15 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਕਿਸਾਨਾਂ ਤੇ ਮੰਤਰੀਆਂ ਦੀ ਤੀਜੀ ਮੀਟਿੰਗ ਤੋਂ। ਇਹ ਤੀਜੀ ਮੀਟਿੰਗ ਵੀ ਬੇਸਿੱਟਾ ਰਹੀ ਹੈ ਜੀ। ਬਿਲਕੁਲ ਪ੍ਰਵੀਨ ਜੀ, ਤੀਸਰੀ ਬੈਠਕ ਸੀ ਤੇ ਤੀਸਰੀ ਬੈਠਕ ਤੋਂ ਬੜੀ ਆਸ ਸੀ ਜੀ। ਚਾਹੇ ਪੰਜਾਬ ਦੀ ਗੱਲ ਕਰੀਏ, ਚਾਹੇ ਕਿਸਾਨਾਂ ਦੀ ਗੱਲ ਕਰੀਏ, ਚਾਹੇ ਜਥੇਬੰਦੀਆਂ ਦੀ ਗੱਲ ਕਰੀਏ, ਚਾਹੇ ਸਰਕਾਰਾਂ ਦੀ ਗੱਲ ਕਰੀਏ, ਸਾਰਿਆਂ ਨੂੰ ਇਹ ਸੀਗਾ ਕਿ ਸ਼ਾਇਦ ਅੱਜ ਕੁਝ ਅਸਾਰੂ ਹੋਏਗਾ, ਚੰਗਾ ਹੋਏਗਾ। ਬੇਸ਼ੱਕ ਦਮ ਭਰੇ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਨੇ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਬੇਸ਼ੱਕ ਦਮ ਭਰੇ ਕੇਂਦਰੀ ਮੰਤਰੀਆਂ ਨੇ ਕਿ ਹਾਂ ਸਾਰਾ ਕੁਝ ਠੀਕ ਹੈ ਜੀ, ਬੜੀ ਅਸਾਰੂ ਮੀਟਿੰਗ ਹੋਈ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਾਡੀਆਂ ਮੰਗਾਂ ਤੇ ਉਹ ਕਮੇਟੀ ਬਣਾਉਣ ਨੂੰ ਤਾਂ ਤਿਆਰ ਸੀ ਪਰ ਮੰਨਣ ਨੂੰ ਤਿਆਰ ਨਹੀਂ ਸੀ। ਸੋ ਇਸ ਲਈ ਕੁੱਲ ਮਿਲਾ ਕੇ ਬੈਠਕ ਰਹੀ ਹੈ ਬੇਨਤੀਜਾ। ਪਰ ਇਹ ਬੈਠਕ ਲੰਬੀ ਚੱਲੀ ਹੈ ਪ੍ਰਵੀਨ ਜੀ। ਪਿਛਲੀ ਵਾਰ ਵਾਂਗ ਇਸ ਵਾਰ ਵੀ ਕਰੀਬ 5.5 ਘੰਟੇ ਲੰਬੀ ਬੈਠਕ ਹੋਈ ਹੈ। ਜਿਹੜੀ ਬੈਠਕ 5 ਵਜੇ ਸ਼ੁਰੂ ਹੋਣੀ ਸੀ ਉਹ ਕਰੀਬ ਰਾਤ 8 ਵਜੇ ਸ਼ੁਰੂ ਹੋਈ ਤੇ 1:30 ਵਜੇ ਜਾ ਕੇ ਮੁੱਕੀ ਹੈ। ਜੀ ਜੀ। ਤੇ 1:39 ਤੇ ਮੰਤਰੀ ਮੀਡੀਆ ਦੇ ਨਾਲ ਰੂਬਰੂ ਹੁੰਦੇ ਨੇ, ਮੀਡੀਆ ਦੇ ਸਾਹਮਣੇ ਆਉਂਦੇ ਨੇ ਤੇ ਉਹ ਕਹਿੰਦੇ ਨੇ ਕਿ ਸਾਡੀ ਗੱਲਬਾਤ ਬਹੁਤ ਉਸਾਰੂ ਹੋਈ। ਅਸੀਂ ਕਹਿੰਦੇ ਕਿਸਾਨ ਜਥੇਬੰਦੀਆਂ ਮੂਹਰੇ ਇਹ ਮੰਗ ਰੱਖ ਦਿੱਤੀ ਹੈ ਜਾਂ ਇਹ ਮਤਾ ਰੱਖ ਦਿੱਤਾ ਹੈ, ਇਹ ਤਜਵੀਜ਼ ਰੱਖ ਦਿੱਤੀ ਹੈ ਕਿ ਤੁਸੀਂ ਜੀ ਕਮੇਟੀ ਬਣਾ ਦਿੰਦੇ ਆ, ਉਹਦੇ ਵਿੱਚ ਸਰਕਾਰੀ ਨੁਮਾਇੰਦੇ ਔਰ ਤੁਹਾਡੇ ਨੁਮਾਇੰਦੇ ਹੋਣਗੇ, ਐਮਐਸਪੀ ਲੈ ਕੇ ਕਮੇਟੀ ਬਣਾ ਦਿੰਦੇ ਆ। ਪਰ ਕਿਸਾਨ ਜਥੇਬੰਦੀਆਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਕਹਿੰਦੇ ਕਿ ਨਹੀਂ, ਕਮੇਟੀ ਨਹੀਂ, ਕਾਨੂੰਨੀ ਖਰੀਦ ਦੀ ਗਰੰਟੀ ਦਿਓ ਤੇ ਸਮਾਂ ਦਿਓ ਕਦ ਤੋਂ ਖਰੀਦ ਸ਼ੁਰੂ ਕਰੋਗੇ। ਠੀਕ ਹੈ ਜੀ। ਇਸ ਨੂੰ ਲੈ ਕੇ ਗੱਲ ਸਿਰੇ ਨਹੀਂ ਚੜੀ ਤੇ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਪ੍ਰਵੀਨ ਜੀ ਬੇਸ਼ੱਕ ਕਿਸਾਨਾਂ ਦੀਆਂ ਜੀ ਵੀ ਮੈਨੂੰ ਕੱਲ ਪਤਾ ਲੱਗ ਰਿਹਾ ਸੀ ਕਿ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ, ਖਾਸ ਕਰ ਡੱਲੇਵਾਲ, ਪੰਨੂ ਪੰਦੇਰ ਤੇ ਹੋਰ ਰਾਏਓਰੀ ਸਾਰੇ ਜਿਹੜੇ ਵੀ ਪਹੁੰਚ ਰਹੇ ਸੀ, ਉਹਨਾਂ ਸਾਰਿਆਂ ਨੇ ਇੱਕ ਮਨ ਬਣਾਇਆ ਸੀ ਕਿ ਜੇਕਰ ਸਰਕਾਰ ਮੁੱਖ ਦੋ ਮੰਗਾਂ ਤੇ ਵੀ ਆ ਜਾਂਦੀ ਆ, ਖਾਸ ਕਰਕੇ ਐਮਐਸਪੀ ਕਾਨੂੰਨੀ ਤੌਰ ਤੇ ਖਰੀਦ ਦੀ ਗਰੰਟੀ ਦੇ ਹਵਾਲੇ ਨਾਲ, ਤੇ ਦੂਸਰਾ ਜੇਕਰ ਉਹ ਅਸੀਂ ਹੋਰ ਨਹੀਂ ਤਾਂ ਘੱਟੋ ਘੱਟ ਸਾਰਾ ਕਰਜ਼ਾ ਹੀ ਮਾਫ ਕਰ ਦਾਂਗੇ, ਜੇਕਰ ਇਹਨਾਂ ਦੋ ਪਹਿਲੂਆਂ ਤੇ ਵੀ ਆ ਜਾਂਦੀਆਂ ਤਾਂ ਵੀ ਮਸਲਾ ਨਿਬੇੜਨ ਲਈ ਤਿਆਰ ਸੀਗੇ ਸਾਰੇ। ਸੋ ਪਰ ਮੰਤਰੀ ਤਿੰਨੇ ਆਏ ਸੀ ਜੀ, ਅਰਜੁਨ ਮੁੰਡਾ ਵੀ ਸੀ, ਪਿਊਸ਼ ਗੋਇਲ ਵੀ ਸੀ ਤੇ ਉਹਦੇ ਤੀਸਰੇ ਮੰਤਰੀ ਵੀ ਸੀਗੇ ਜਿਹੜੇ ਨਿਤਿਆਨੰਦ ਹੋਰੀ, ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਬੈਠਕ 'ਚ ਸ਼ਾਮਲ ਸੀ। ਸੋ ਪਰ ਉਹ ਇਸ ਮਾਮਲੇ ਦੇ ਉੱਤੇ ਸਹਿਮਤੀ ਨਹੀਂ ਬਣੀ ਤੇ ਜਿਹਦੇ ਕਾਰਨ ਫਿਰ ਲਗਭਗ ਰਾਤ ਦੇ 1:30 ਵਜੇ ਬੈਠਕ ਬੇਨਤੀਜਾ ਕਹਿ ਕੇ ਉੱਠੀ ਤੇ ਇਸ ਦਾ ਅਸਰ ਸ਼ੰਭੂ ਬਾਰਡਰ ਤੇ ਵੀ ਪ੍ਰਵੀਨ ਜੀ ਦੇਖਣ ਨੂੰ ਮਿਲਿਆ। ਜੀ ਜੀ। ਜਿਸ ਤਰ੍ਹਾਂ ਹੀ ਇਹ ਖਬਰ ਰਾਤ ਨਸਰ ਹੋਈ ਕਿ ਹਾਂ ਮਤਲਬ ਕਿ ਬੈਠਕ ਬੇਨਤੀਜਾ ਰਹੀ ਆ, ਉੱਥੇ ਜਿਹੜੇ ਕਿਸਾਨ ਇੰਤਜ਼ਾਰ ਕਰ ਰਹੇ ਸੀ ਬੈਠਕ ਦੇ ਨਤੀਜਿਆਂ ਦਾ, ਕਿਉਂਕਿ ਸੁੱਤੇ ਨਹੀਂ ਸਾਰੀ ਰਾਤ ਉਹ, ਤੇ ਉਹਨਾਂ ਦੇ ਵਿੱਚ ਫਿਰ ਉਸਾ ਪਨ ਪਿਆ ਤੇ ਉਹ ਫਿਰ ਇੱਕ ਵਾਰ ਬਾਰਡਰ ਕੰਨੀ ਨੂੰ ਵਧੇ ਤੇ ਗਾਹਾਂ ਫੋਰਸਾਂ ਜਿਹੜੀਆਂ ਸੀਗੀਆਂ ਸੀਆਰਪੀਐਫ, ਬੀਐਸਐਫ, ਉਹਨਾਂ ਨੇ ਫਿਰ ਹਮਲਾਵਰ ਰੁਖ ਅਖਤਿਆਰ ਕੀਤਾ ਤੇ ਪਤਾ ਲੱਗ ਰਿਹਾ ਕਿ ਰਾਤ 2-2:15 ਵਜੇ ਝੜਪ ਵੀ ਹੋਈ ਆ, ਜਿਹਦੇ ਵਿੱਚ ਇੱਕ ਨਿਹੰਗ ਸਿੰਘ ਤੇ ਇੱਕ ਦੋ ਕਿਸਾਨ ਜ਼ਖਮੀ ਫਿਰ ਹੋਏ ਨੇ, ਫਿਰ ਉਹਨਾਂ ਨੂੰ ਐਂਬੂਲੈਂਸ ਪਾ ਕੇ ਲਿਜਾਣਾ ਪਿਆ। ਸੋ ਇਸ ਲਈ ਸਥਿਤੀ ਫਿਰ ਇੱਕ ਵਾਰ ਤਣਾਅ ਵਾਲੀ ਬਣ ਗਈ ਹੈ ਤੇ ਅੱਜ ਫਿਰ ਲੱਗਦਾ ਕਿ ਉੱਥੇ ਕੋਈ ਮਾਹੌਲ ਗਰਮ ਠੰਡਾ ਹੋ ਸਕਦਾ ਹੈ। ਪਰ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਇਹ ਕਹਿ ਕੇ ਮੀਟਿੰਗ ਚੋਂ ਨਿਕਲੇ ਨੇ ਕਿ ਅਸੀਂ ਸ਼ਾਂਤੀਪੂਰਵਕ ਰਵਾਂਗੇ, ਅਸੀਂ ਕੋਈ ਅਜਿਹਾ ਰੁਖ ਨਹੀਂ ਇਖਤਿਆਰ ਕਰਾਂਗੇ ਤੇ ਸਰਕਾਰ ਨਾਲ ਸਾਡਾ ਰਾਹ ਗੱਲਬਾਤ ਦਾ ਖੁੱਲਾ ਹੈ, ਕਿਉਂਕਿ ਐਤਵਾਰ ਨੂੰ ਦੁਬਾਰਾ ਮੀਟਿੰਗ ਹੋਣੀ ਹੈ ਪ੍ਰਵੀਨ ਜੀ ਹੁਣ। ਸੋ ਐਤਵਾਰ ਦਾ ਦਿਨ ਤੈਅ ਹੋਇਆ, ਸੋ ਇਸ ਲਈ ਆਸ ਕੀਤੀ ਜਾਂਦੀ ਹੈ ਕਿ ਜਦੋਂ ਹੁਣ ਐਤਵਾਰ ਵਾਲੀ ਮੀਟਿੰਗ ਹੋਵੇ ਤਾਂ ਉਹਦੇ ਵਿੱਚ ਕਿਤੇ ਗੱਲ ਸਿਰੇ ਲੱਗ ਸਕਦੀ ਹੈ। ਸੋ 18 ਤਰੀਕ ਨੂੰ
ਹੁਣ ਚੌਥੀ ਬੈਠਕ ਕੇਂਦਰੀ ਮੰਤਰੀਆਂ ਦੀ ਔਰ ਪੰਜਾਬ ਦੇ ਕਿਸਾਨ ਜਥੇਬੰਦੀਆਂ ਦੇ ਵਿਚਾਲੇ ਹੋਏਗੀ। ਪਰ ਇਸ ਮੀਟਿੰਗ ਦੇ ਦਰਮਿਆਨ ਇੱਕ ਚਰਚਾ ਇਹ ਵੀ ਚੱਲਦੀ ਰਹੀ ਕਿ ਬਾਰ-ਬਾਰ ਕੱਕਾ ਹੋਰਾਂ ਦਾ ਮੀਟਿੰਗ ਚ ਆਉਣਾ, ਜਿਹੜੇ ਡੱਲੇਵਾਲ ਹੋਰਾਂ ਦੀ ਰਾਸ਼ਟਰੀ ਜਿਹੜੀ ਕਮੇਟੀ ਹੈ ਜਿਹੜੀ ਹੈ ਨਾ ਮਤਲਬ ਕਿਸਾਨ ਜਥੇਬੰਦੀ ਦੀ, ਉਹਦੇ ਉਹ ਨੁਮਾਇੰਦੇ ਨੇ ਤੇ ਉਹ ਬੇਸ਼ੱਕ SKM ਦਾ ਵੀ ਹਿੱਸਾ ਰਹੇ ਨੇ, ਪਰ ਕੱਕਾ ਹੋਰਾਂ ਪਹਿਲਾਂ ਤੋਂ ਸਵਾਲ ਉੱਠਦਾ ਰਿਹਾ ਕਿ ਉਹਦਾ ਸੰਬੰਧ RSS ਨਾਲ ਪਿਛੋਕੜ ਹੈ। ਇਸ ਨਾਤੇ ਵੀ ਉਹਨਾਂ ਤੇ ਵੀ ਸਵਾਲ ਹੁੰਦੇ ਨੇ ਕਿ ਇਹ ਕੀ ਖੇਡ ਚੱਲਦੀ ਹੈ, ਕੋਈ ਸਿਆਸਤ ਤਾਂ ਨਹੀਂ ਹੋ ਰਹੀ। ਪਰ ਫਿਰ ਵੀ ਕਿਸਾਨ ਕਹਿੰਦੇ ਅਸੀਂ ਸ਼ਾਂਤੀਪੂਰਵਕ ਰਵਾਂਗੇ ਤੇ ਸਾਡੀਆਂ ਮੰਗਾਂ ਤੇ ਸਰਕਾਰ ਜੇ ਗੌਰ ਕਰਦੀ ਆ ਤਾਂ ਅਸੀਂ ਅਗਲਾ ਫੈਸਲਾ ਲਵਾਂਗੇ, ਨਹੀਂ ਅਸੀਂ ਦਿੱਲੀ ਜਾਣ ਦਾ ਫੈਸਲਾ ਵੀ ਸਾਡਾ ਕਾਇਮ ਆ ਤੇ 18 ਤਰੀਕ ਨੂੰ ਗੱਲਬਾਤ ਵੀ ਕਰਾਂਗੇ। ਜੀ ਪ੍ਰਵੀਨ ਜੀ। ਤੇ ਅਗਲੀ ਗੱਲ ਕਰੀਏ, ਦੂਜੀਆਂ ਜਥੇਬੰਦੀਆਂ ਨੇ ਸ਼ਰਮਾ ਜੀ ਟੋਲ ਫ੍ਰੀ ਕੀਤੇ ਨੇ, ਰੇਲਾਂ ਰੋਕੀਆਂ ਨੇ ਤੇ ਭਾਰਤ ਬੰਦ ਹੈ ਜੀ ਅੱਜ। ਹਾਂ ਬਿਲਕੁਲ ਪ੍ਰਵੀਨ ਜੀ, ਦੇਖੋ ਬਾਕੀ ਜਥੇਬੰਦੀਆਂ ਦੇ ਲਈ ਵੀ ਇਹ ਮਸਲਾ ਬਣਦਾ ਜਾ ਰਿਹਾ ਸੀਗਾ ਕਿ ਉਹ ਕੀ ਕਰਨ, ਕਿਉਂਕਿ ਜਦੋਂ ਕਿਸਾਨ ਜਥੇਬੰਦੀ ਆ ਤੇ ਮਸਲਾ ਕਿਸਾਨੀ ਦਾ, ਤਾਂ ਇਹ ਮਸਲਾ ਨਹੀਂ ਹੁੰਦਾ ਨਾ ਕਿ ਤੁਸੀਂ ਕਿਸੇ ਜਥੇਬੰਦੀ ਨਾਲ ਸਹਿਮਤ ਹੋ ਜਾਂ ਨਹੀਂ। ਜੇ ਡੱਲੇਵਾਲ ਹੋ ਰਹੀ, ਪੰਨੂ ਪੰਧੇਰ ਹੋ ਰਹੀ, ਬਾਕੀ ਕਿਸਾਨਾਂ ਨੂੰ ਨਾਲ ਲੈ ਕੇ ਨਹੀਂ ਤੁਰੇ, ਉਹਨਾਂ ਦੀ ਜਥੇਬੰਦੀ ਦਾ ਤਾਲਮੇਲ ਨਹੀਂ ਬਣਦਾ ਆਪਸ ਦੇ ਵਿੱਚ, ਉਹਨਾਂ ਦੇ ਆਪਸੀ ਸੁਰ ਨਹੀਂ ਮਿਲਦੇ, ਤੇ ਉਹਨਾਂ ਨੇ ਇਕੱਲਿਆ ਕਾਲ ਕਰਤੀ ਤੇ ਪਰ ਉਹ ਤੋਂ ਬਾਅਦ ਸਰਕਾਰ ਜਿਵੇਂ ਹਮਲਾਵਰ ਹੋਈ, ਖਾਸ ਕਰ ਹਰਿਆਣਾ ਸਰਕਾਰ ਔਰ ਕੇਂਦਰ ਸਰਕਾਰ, ਜਿਸ ਤਰ੍ਹਾਂ ਦਾ ਸ਼ੰਭੂ ਬਾਰਡਰ, ਖਨੌਰੀ ਬਾਰਡਰ ਤੇ ਮਤਲਬ ਧੱਕੇਸ਼ਾਹੀ ਦਾ ਪੱਖ ਦੇਖਣ ਨੂੰ ਮਿਲ ਰਿਹਾ। ਪੰਜਾਬ 'ਚ ਜ਼ਬਰਦਸਤੀ ਇੰਟਰਨੈਟ ਬੰਦ ਕਰਨ ਦੀਆਂ ਖਬਰਾਂ ਹੈ ਨਾ, ਮੁੱਖ ਮੰਤਰੀ ਚਿੱਠੀ ਲਿਖ ਰਿਹਾ ਕੇਂਦਰੀ ਵਿਭਾਗ ਨੂੰ, ਗ੍ਰਹਿ ਵਿਭਾਗ ਨੂੰ ਕਿ ਧੱਕੇਸ਼ਾਹੀ ਕਿਉਂ ਕਰ ਰਿਹਾ। ਕੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ, ਪੰਜਾਬ ਸਰਕਾਰ ਦਾ ਇੰਨਾ ਵੀ ਕੰਟਰੋਲ ਨਹੀਂ ਰਿਹਾ? ਉਹਨਾਂ ਦੇ ਮੁੱਖ ਮੰਤਰੀ ਹੁੰਦਿਆਂ ਕੇਂਦਰ ਆਪਣੇ ਕੰਟਰੋਲ ਨਾਲ ਚਲਾ ਰਿਹਾ ਕਿ ਪੰਜਾਬ ਦੇ ਵਿੱਚ 5-5 6-6 ਜ਼ਿਲ੍ਹਿਆਂ 'ਚ ਇੰਟਰਨੈਟ ਬੰਦ ਹੋ ਜਾਵੇ, ਚਾਹੇ ਉਹ ਫਤਿਹਗੜ੍ਹ ਸਾਹਿਬ, ਪਟਿਆਲੇ ਦਾ ਖੇਤਰ ਹੋਵੇ, ਚਾਹੇ ਸੰਗਰੂਰ, ਖਨੌਰੀ ਵਾਲਾ ਖੇਤਰ ਹੋਵੇ, ਤੇ ਸਾਰੇ ਕਿਤੇ ਇੰਟਰਨੈਟ ਪ੍ਰਭਾਵਿਤ ਹੋ ਰਿਹਾ, ਬੰਦ ਹੋ ਰਿਹਾ। ਸੋ ਇਸ ਲਈ ਇਹ ਸਾਰੇ ਪਹਿਲੂ ਨੇ ਬਾਕੀ ਜਥੇਬੰਦੀਆਂ ਨੂੰ ਮਜਬੂਰ ਕੀਤਾ ਕਿ ਲੋਕ ਤੁਹਾਨੂੰ ਵੀ ਸਵਾਲ ਕਰਨਗੇ, ਕਿਸਾਨੀ ਮਸਲੇ ਤੋਂ ਤਾਂ ਬਾਹਰ ਨਿਕਲੋ। ਸੋ ਇਸ ਨੂੰ ਧਿਆਨ 'ਚ ਰੱਖਦਿਆਂ ਅਗਰਾਹਾਂ ਹੋਰਾਂ ਨੇ ਆਪਣੀ ਮੀਟਿੰਗ ਕਰਕੇ ਪਹਿਲਾਂ ਵੀ ਕਹਿਤਾ ਸੀ ਕਿ ਜੇਕਰ ਕੇਂਦਰ ਸਰਕਾਰ, ਹਰਿਆਣਾ ਸਰਕਾਰ ਧੱਕਾ ਕਰੇਗੀ ਤਾਂ ਅਸੀਂ ਦਿੱਲੀ ਕੂਚ ਕਰਨ ਦਾ ਫੈਸਲਾ ਲੈ ਸਕਦੇ ਹਾਂ। 16 ਤਰੀਕ ਨੂੰ ਅਸੀਂ ਭਾਰਤ ਬੰਦ ਦੇ ਵਿੱਚ ਮੂਹਰੇ ਹੋ ਕੇ ਖੜਾਂਗੇ ਤੇ ਉਹਨਾਂ ਨੇ ਨਾਲੇ ਫੈਸਲਾ ਲਿਆ ਕਿ ਅਸੀਂ ਰੇਲਾਂ ਰੋਕਾਂਗੇ। ਸੋ ਇਸ ਲਈ ਕੱਲ ਉਹਨਾਂ ਨੇ 4 ਘੰਟੇ ਰੇਲਾਂ ਰੋਕੀਆਂ। ਉਧਰ SKM 16 ਤਰੀਕ ਦੇ ਭਾਰਤ ਬੰਦ ਦੇ ਵਿੱਚ ਪਹਿਲਾਂ ਤੋਂ ਹੀ ਸ਼ਾਮਲ ਸੀ, ਪਰ ਉਹਨਾਂ ਨੇ ਜਲੰਧਰ ਅਚੇਚੇ ਬੈਠਕ ਕੀਤੀ ਇਸ ਕੇਂਦਰੀ ਤੇ ਹਰਿਆਣਾ ਸਰਕਾਰ ਤੇ BSF ਪੁਲਿਸ ਦੇ ਵਤੀਰੇ ਨੂੰ ਲੈ ਕੇ। ਉਹ ਵੀਡੀਓ ਨੇ ਬਹੁਤ ਸੱਟ ਪਚਾਈ। ਸੋ ਇਸ ਲਈ ਫਿਰ SKM ਨੇ ਫੈਸਲਾ ਲਿਆ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਟੋਲ ਫ੍ਰੀ ਕਰਾ ਰਹੇ ਹਾਂ। ਉਹਨਾਂ ਨੇ ਕੱਲ ਟੋਲ ਫ੍ਰੀ ਕਰਾਏ। ਕੱਲ ਚੰਡੂਨੀ ਦੀ ਬੈਠਕ ਸੀ, ਚੰਡੂਨੀ ਨੇ ਆਪਣੀ ਬੈਠਕ 'ਚ ਫੈਸਲਾ ਲਿਆ ਕਿ ਹਾਂ ਅਸੀਂ ਅੱਜ ਹਰਿਆਣਾ 'ਚ ਟੋਲ ਵੀ ਫ੍ਰੀ ਕਰਾਵਾਂਗੇ ਤੇ ਭਾਰਤ ਬੰਦ ਦੇ ਵਿੱਚ ਵੀ ਮੂਹਰੇ ਹੋ ਕੇ ਸ਼ਾਮਲ ਹੋਵਾਂਗੇ। ਸੋ ਇਸ ਪਹਿਲੂ ਦੇ ਉੱਤੇ ਸਾਰੀਆਂ SKM ਦੀਆਂ ਜਥੇਬੰਦੀਆਂ ਜਾਂ ਹੋਰ ਕਿਸਾਨ ਜਥੇਬੰਦੀਆਂ ਜਿਵੇਂ ਬਾਹਰ ਨਿਕਲ ਰਹੀਆਂ ਨੇ, ਤੇ ਹੋ ਸਕਦਾ 18 ਤਰੀਕ ਤੱਕ ਉਹ ਇੰਤਜ਼ਾਰ ਕਰਨਗੀਆਂ, ਕਿਉਂਕਿ 16 ਨੂੰ ਭਾਰਤ ਬੰਦ ਹੈ, ਵਿਚਾਲੇ 17 ਤੇ ਨੇ। ਸੋ 18 ਤਰੀਕ ਤੱਕ ਉਹ ਮੈਨੂੰ ਲੱਗਦਾ ਪ੍ਰਵੀਨ ਜੀ ਇੰਤਜ਼ਾਰ ਕਰਨਗੀਆਂ। 18 ਨੂੰ ਜੇਕਰ ਕੋਈ ਅਸਾਰੂ ਫੈਸਲਾ ਨਹੀਂ ਆਉਂਦਾ, ਚੰਗਾ ਸੰਕੇਤ ਨਹੀਂ ਆਉਂਦਾ, ਸ਼ੁਭ ਖਬਰ ਨਹੀਂ ਆਉਂਦੀ, ਫਿਰ ਉਹ ਵੀ ਦਿੱਲੀ ਕੂਚ ਜਾਂ ਸ਼ੰਭੂ ਬਾਰਡਰ, ਖਨੌਰੀ ਬਾਰਡਰ ਪਹੁੰਚਣ ਦਾ ਫੈਸਲਾ ਲੈ ਸਕਦੀਆਂ। ਇਸ ਦੀ ਵੀ ਸੰਭਾਵਨਾ ਲੱਗ ਰਹੀ ਹੈ। ਜੀ ਪ੍ਰਵੀਨ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਸ਼ੰਭੂ ਬਾਰਡਰ ਦੀ। ਕੀ ਹੈ ਉੱਥੇ ਅੰਦੋਲਨ ਦੀ ਸਥਿਤੀ? ਜਿਵੇਂ ਤੁਸੀਂ ਕਿਹਾ ਕਿ ਝੜਪਾਂ ਵੀ ਹੋਈਆਂ ਨੇ ਜਾਂ ਹੋਰ ਕਾਫੀ ਅਪਡੇਟਸ ਉੱਥੋਂ ਆ ਰਹੀਆਂ ਨੇ ਲਗਾਤਾਰ। ਉੱਥੋਂ ਇਹ ਵੀ ਵੀਡੀਓ ਵਾਇਰਲ ਹੋਈਆਂ ਸ਼ਰਮਾ ਜੀ ਕਿ ਜਿਹੜੇ ਪੁਲਿਸ ਵਾਲੇ ਨੇ ਦੂਜੀ ਸਾਈਡ ਖੜੇ, ਉਹ ਗੰਦੇ ਮੰਦੇ ਇਸ਼ਾਰੇ ਵੀ ਕਿਸਾਨਾਂ ਨੂੰ ਕਰਦੇ ਦਿਖਾਈ ਦਿੰਦੇ ਨੇ। ਤੇ ਇੱਕ ਉੱਥੇ ਪਤਾ ਨਹੀਂ ਖਨੌਰੀ ਤੇ ਜਾਂ ਸ਼ੰਭੂ ਤੋਂ ਇੱਕ ਬਾਰਡਰ ਤੇ ਸ਼ਰਮਾ ਜੀ ਉਧਰੋਂ ਇੱਕ CID ਵਾਲਾ ਜਿਹੜਾ ਪੁਲਿਸ ਵਾਲਾ ਮੁਲਾਜ਼ਮ ਆ, ਉਹ ਵੀ ਕਿਸਾਨਾਂ ਨੇ ਫੜਿਆ ਜੀ। ਪ੍ਰਵੀਨ ਜੀ, ਮੈਂ ਕੱਲ ਖੁਦ ਵੀ ਸ਼ੰਭੂ ਬਾਰਡਰ ਹੀ ਸੀਗਾ। ਲਗਾਤਾਰ ਟੀਮਾਂ ਆਪਣੀਆਂ ਮੀਡੀਆ ਦੀਆਂ ਵੱਖ-ਵੱਖ ਸਾਰੀਆਂ ਉੱਥੇ ਕਵਰ ਕਰ ਰਹੀਆਂ ਨੇ, ਇਸ ਲਈ ਉਸ ਹਵਾਲੇ ਨਾਲ ਤਾਂ ਅਸੀਂ ਲਗਾਤਾਰ ਆਪਣੇ ਪ੍ਰੋਗਰਾਮਾਂ ਰਾਹੀਂ ਜੁੜੇ ਸੀ। ਪਰ ਮੈਂ ਕੱਲ ਖੁਦ ਮੌਕਾ ਦੇਖਣ ਗਿਆ ਸੀ, ਇਸ ਲਈ ਮੈਂ ਕੱਲ ਪੂਰਾ ਦਿਨ ਲਗਭਗ ਸ਼ੰਭੂ ਬਾਰਡਰ ਰਿਹਾ, ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 4-5 ਵਜੇ ਤੱਕ। ਸੋ ਫਿਰ ਉਸ ਤੋਂ ਬਾਅਦ ਮੀਟਿੰਗ ਲਈ ਨਿਕਲਣਾ ਸੀਗਾ, ਇਸ ਲਈ ਮੀਟਿੰਗ ਵਾਲੀ ਥਾਂ ਤੇ ਸਾਨੂੰ ਆਉਣਾ ਪਿਆ। ਤੇ ਉਸ ਸਮੇਂ ਤੱਕ ਕੱਲ ਸ਼ਾਂਤੀ ਬਣੀ ਰਹੀ ਜੀ। ਜਦੋਂ ਤੱਕ ਮੈਂ ਉੱਥੇ 5 ਵਜੇ ਤੱਕ ਰਿਹਾ, ਤਦ ਤੱਕ ਲਗਭਗ ਸ਼ਾਂਤੀ ਇਸ ਵੱਲ ਨਾਲ ਬਣੀ ਰਹੀ ਕਿ ਸਾਰਿਆਂ ਨੂੰ ਸੀਗਾ ਕਿ ਅੱਜ ਸਰਕਾਰ ਕੁਝ ਅਸਾਰੂ ਕਰੇਗੀ, ਕੁਝ ਕਿਸਾਨਾਂ ਦੇ ਹਿੱਤ ਨੂੰ ਧਿਆਨ 'ਚ ਰੱਖ ਕੇ ਗੱਲ ਕਰੇਗੀ। ਇਸ ਲਈ ਉੱਥੇ ਮਾਹੌਲ ਸ਼ਾਂਤੀਪੂਰਨ ਸੀ, ਪਰ ਉਤਸ਼ਾਹ ਪੂਰਾ ਸੀ, ਇਕੱਠ ਵੱਡਾ ਸੀ। ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਜਿਹੜਾ ਉਹ ਪੁਲ ਹੈ ਸ਼ੰਭੂ ਬੈਰੀਅਰ ਵਾਲਾ, ਉਸ ਪੁਲ ਦੇ ਉੱਤੇ 2 ਸੜਕਾਂ ਨੇ। ਇੱਕ ਸੜਕ ਦਿੱਲੀ ਨੂੰ ਜਾਂਦੀ ਹੈ, ਇੱਕ ਸੜਕ ਦਿੱਲੀ ਤੋਂ ਆਉਂਦੀ ਹੈ। ਸੋ ਉਸ ਹਾਈਵੇ ਦੇ ਉੱਤੇ 2-2 ਲਾਈਨਾਂ, ਦੋਏ ਸੜਕਾਂ ਦੇ ਉੱਤੇ ਟਰੈਲੀਆਂ ਦੀਆਂ ਲੰਮੀਆਂ ਖੜੀਆਂ ਨੇ। ਮਤਲਬ 4 ਲਾਈਨਾਂ ਸੜਕਾਂ ਦੀਆਂ ਪੁਲ ਦੇ ਉੱਤੇ ਲੱਗੀਆਂ ਨੇ। ਇੱਕ ਲਾਈਨ ਥੱਲੇ ਵਾਲੇ ਪਾਸੇ ਪੁਲ ਦੇ, ਇੱਕ ਪੁਲ ਦੇ ਦੂਸਰੇ ਪਾਸੇ ਥੱਲੇ ਵਾਲੇ ਪਾਸੇ। ਇਸ ਤਰ੍ਹਾਂ 6 ਲਾਈਨਾਂ ਟਰੈਕਟਰ ਟਰੈਲੀਆਂ ਦੀਆਂ ਲੰਬੀਆਂ ਪਿੱਛੇ ਨੂੰ 4-4, 5-5 ਕਿਲੋਮੀਟਰ ਦੇ ਕਰੀਬ ਖੜੀਆਂ ਨੇ। ਤੇ ਜੇਕਰ ਮੈਂ ਉਹ ਮਤਲਬ ਕਿ 6 ਦੀਆਂ 6 ਲਾਈਨਾਂ ਨੂੰ 5 ਕਿਲੋਮੀਟਰ ਦੇਖਾਂ ਤਾਂ 30 ਕਿਲੋਮੀਟਰ ਲੰਬਾ ਕਾਫਲਾ ਬਣਦਾ ਜੇ ਇੱਕ ਲਾਈਨ 'ਚ ਨੂੰ ਖੜਾ ਲਈ। ਸੋ ਇਸ ਲਈ 30 ਕਿਲੋਮੀਟਰ ਦੇ ਕਾਫਲੇ ਦੇ ਵਿੱਚ ਅੰਦਾਜ਼ਾ ਲਾਇਆ ਜਾ ਰਿਹਾ ਕਿ ਉੱਥੇ ਕਰੀਬ ਨਾ ਕਰੀਬ 2000 ਤੋਂ ਬਾਅਦ ਟਰੈਲੀ ਪਹੁੰਚੀ ਹੋਈ ਹੈ। ਔਰ ਇਹ ਪੰਜਾਬ ਦਾ ਬਾਰਡਰ ਹੈ, ਪੰਜਾਬ ਦੇ ਐਨ ਅੰਬਾਲਾ ਔਰ ਮਤਲਬ ਰਾਜਪੁਰੇ ਦੇ ਵਿਚਾਲੇ ਵਾਲਾ ਬਾਰਡਰ ਹੈ। ਉਸ ਹਵਾਲੇ ਨਾਲ ਪੰਜਾਬ ਤੋਂ ਰੋਜ਼ ਇਹਨਾਂ ਨੇੜਲੇ ਖੇਤਰਾਂ ਤੋਂ, ਚੰਡੀਗੜ੍ਹ, ਮੋਹਾਲੀ, ਫਤਿਹਗੜ੍ਹ, ਖੰਨਾ,
ਸਮਰਾਲਾ, ਇੱਧਰ ਪਟਿਆਲਾ, ਸਾਰਾ ਇਹ ਖੇਤਰ, ਇਹ ਸਾਰੇ ਲੋਕ, ਸਥਾਨਕ ਲੋਕ ਰੋਜ਼ ਕਾਰਾਂ 'ਚ, ਸਕੂਟਰਾਂ, ਮੋਟਰਸਾਈਕਲਾਂ ਤੇ ਸਵੇਰੇ ਆਉਂਦੇ ਨੇ, ਸ਼ਾਮ ਨੂੰ ਪਰਤਦੇ ਨੇ, ਉਹ ਵੀ ਲੋਕ ਨੇ। ਜੀ ਜੀ। ਸੋ ਬੇਸ਼ੱਕ ਇਹ ਦਾਅਵਾ ਹੈ ਕਿ 26 ਜਥੇਬੰਦੀਆਂ ਦੀ ਕਾਲ ਹੈ, ਪਰ ਸਾਰਿਆਂ ਨੂੰ ਪਤਾ ਕਿ ਮੁੱਖ ਤੌਰ ਤੇ ਡੱਲੇਵਾਲ ਦੀ ਧਿਰ ਔਰ ਪੰਨੂ ਪੰਧੇਰ ਹੋਰਾਂ ਦੀ ਧਿਰ ਦੇ ਵਿੱਚ ਮੋਹਰੀ ਹੈ ਕਿ ਉਹਨਾਂ ਕੋਲ ਵੱਡਾ ਮਤਲਬ ਕੈਡਰ ਵੀ ਹੈਗਾ, ਉਹ ਵਰਕਰ ਵੀ ਹੈਗੇ, ਕਿਸਾਨ ਦੇ ਨੁਮਾਇੰਦੇ ਵੀ ਹੈਗੇ। ਸੋ ਇਸ ਲਈ ਉਹਨਾਂ ਦੀ ਝੰਡੀਆਂ ਵਾਲੇ, ਉਹਨਾਂ ਦੇ ਬੈਨਰ ਵਾਲੀਆਂ ਟਰੈਲੀਆਂ ਤੇ ਹੈਗੀਆਂ, ਪਰ ਕੁਝ ਟਰੈਲੀਆਂ ਆਪ ਮੁਹਾਰੇ ਆਈਆਂ ਹੋਈਆਂ ਜਿਨ੍ਹਾਂ ਤੇ ਕੋਈ ਬੈਨਰ ਨਹੀਂ, ਉਹ ਹੋਰ ਜਥੇਬੰਦੀਆਂ ਨਾਲ ਸੰਬੰਧ ਰੱਖਦੇ ਨੇ, ਉਹ ਕਹਿੰਦੇ ਪਰ ਅਸੀਂ ਕਿਸਾਨਾਂ ਲਈ ਆਏ ਹਾਂ। ਇਸ ਲਈ ਉਹ ਉੱਥੇ, ਤੇ ਦੂਸਰਾ ਨਰਮੀ, ਸ਼ਾਂਤੀ, ਬਾਰ-ਬਾਰ ਉੱਥੇ ਬਜ਼ੁਰਗ ਨੌਜਵਾਨਾਂ ਨੂੰ ਮੈਂ ਸਮਝਾਉਂਦੇ ਦੇਖੇ ਕਿ ਪੁੱਤ ਆਪਾਂ ਕਾਹਲ ਨਹੀਂ ਕਰਨੀ, ਕਿਉਂਕਿ ਪਹਿਲੇ ਦਿਨ ਜਿਵੇਂ ਉਧਰੋਂ ਹਮਲਾ ਹੁੰਦਾ ਸੀ ਤਾਂ ਕੁਝ ਪੱਥਰਬਾਜ਼ੀ ਦੀਆਂ ਵੀਡੀਓ, ਹੁਣ ਉਹ ਹਰਿਆਣਾ ਉਹ ਵੀਡੀਓ ਵਾਇਰਲ ਕਰ ਰਿਹਾ ਕਿ ਦੇਖੋ ਜੀ ਆਹ ਮੁੰਡੇ ਪੱਥਰ ਮਾਰ ਰਹੇ, ਇਹਨਾਂ ਦੀ ਪਹਿਚਾਣ ਕਰੋ। CID ਵਾਲਾ ਹਰਿਆਣੇ ਵਾਲਾ ਸ਼ੰਭੂ ਬਾਰਡਰ ਤੇ ਇੱਕ ਬੰਦਾ ਫੜ ਲਿਆ, ਉਹ ਮੰਨ ਗਿਆ ਕਿ 30-40 ਬੰਦੇ ਭੇਜੇ ਹੋਏ ਨੇ ਜੀ ਹਰਿਆਣੇ ਨੇ, ਹੈਨਾ। ਇਸੇ ਹਵਾਲੇ ਨਾਲ ਉਧਰੋਂ ਉਹ ਵੀਡੀਓ ਆਈ। ਪ੍ਰਵੀਨ ਜੀ, ਇਹੀ ਗੱਲ ਹੈ ਨਾ ਕਿ ਇਸ ਵਾਰ ਹਰਿਆਣਾ ਸਰਕਾਰ ਨੇ ਆਪਣੀ ਪੁਲਿਸ ਨੂੰ ਮੂਹਰੇ ਨਹੀਂ ਕੀਤਾ। ਉਹਨਾਂ ਨੇ BSF ਔਰ CRPF ਟੁਕੜੀਆਂ, ਉਹ ਵੀ ਉਹ ਜਿਹੜੀਆਂ ਸਾਡੀ ਨਾ ਭਾਸ਼ਾ ਸਮਝਦੀਆਂ, ਸੱਭਿਆਚਾਰ ਸਮਝਦੀਆਂ, ਨਾ ਸਾਡਾ ਤਰੀਕਾ ਸਮਝਦੀਆਂ, ਹੁਣ ਬਾਜ ਉੱਡ ਰਿਹਾ ਉੱਪਰ ਤੇ ਥੱਲੇ, ਜੈਕਾਰੇ ਲੱਗ ਰਿਹਾ ਪਤਾ ਨਹੀਂ ਕੀ ਹੋ ਗਿਆ, ਉਹਨੇ ਅਥਰੂ ਗੈਸ ਦੇ ਗੋਲੇ ਭਰਾਉਣੇ ਸ਼ੁਰੂ ਕਰਤੇ, ਹੈਨਾ। ਸੋ ਇਸ ਲਈ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਇਹ ਕੀ ਭਾਵਨਾ ਹੈ ਸਾਡੀ, ਹੈਨਾ, ਕੀ ਸਾਡੇ ਸਰੋਕਾਰ ਨੇ। ਸੋ ਇਸ ਲਈ ਇਸੇ ਤਰ੍ਹਾਂ ਉਹਨਾਂ ਦੇ ਇਸ਼ਾਰੇ, ਉਹ ਉਂਗਲ ਵਾਲਾ ਇਸ਼ਾਰਾ, ਇੱਕ ਕਿੰਨਾ ਭੱਦਾ ਇਸ਼ਾਰਾ, ਉਹ ਵਾਇਰਲ ਹੋਇਆ। ਸੋ ਇਸ ਲਈ ਉਧਰ ਜਦੋਂ ਲੰਗਰ ਲਈ ਵੀ ਪੁੱਛਣ ਜਾਂਦੇ ਨੇ ਉੱਥੇ ਉਹਨਾਂ ਨੂੰ, ਤਾਂ ਉਹ ਨਾ ਕਰਦੇ ਨੇ, ਤੇ ਜਦੋਂ ਪਿੱਠ ਕਰਦੇ ਨੇ ਤਾਂ ਉਹਨਾਂ ਦੇ ਪਿੱਠ 'ਚ ਗੋਲੀਆਂ ਮਾਰਦੇ ਨੇ। ਸੋ ਇਹ ਵਰਤਾਰਾ ਵੀ, ਤੇ ਉੱਥੇ ਬੱਚੇ, ਮੈਂ ਨੌਜਵਾਨ ਬੱਚੇ ਦੇਖੇ ਜਿਹੜੇ ਡਾਕਟਰੀ ਸੇਵਾ ਨਿਭਾ ਰਹੇ ਨੇ, ਉਹ ਕਹਿੰਦੇ ਕਿ ਸਾਡੇ ਕੋਲ ਜਿਹੜੇ ਆਉਂਦੇ ਨੇ ਉਹਨਾਂ ਵਿੱਚ ਅੰਦਰ ਮਤਲਬ ਬਾਹਾਂ 'ਚ, ਮੋਢਿਆਂ 'ਚ, ਅੱਖਾਂ 'ਚ ਸੈੱਲ ਤੱਕ ਵੜਦੇ ਨੇ, ਸ਼ਰਲੇ ਟਾਈਪ ਜਿਵੇਂ ਹੁੰਦੇ ਨੇ, ਉਹ ਵੜ ਜਾਂਦੇ ਨੇ। ਅਸੀਂ ਉਹ 10-10, 20-20 ਕੱਢਦੇ ਆ, ਡੂੰਘੇ ਜ਼ਖਮ ਨੇ, ਉਹ ਜ਼ਖਮ ਤੇ ਪੱਟੀ ਕਰਦੇ ਆ, ਪੱਟੀ ਕਰਨ ਤੋਂ ਬਾਅਦ ਫਿਰ ਕਹਿੰਦੇ ਜੀ ਅਸੀਂ ਕਹਿੰਦੇ ਕਿ 2 ਘੰਟੇ ਆਰਾਮ ਕਰ ਲਓ, ਕਹਿੰਦੇ ਨਾ ਅਸੀਂ ਬਾਰਡਰ ਤੇ ਜਾਣਾ, ਜਦੋਂ ਫਿਰ ਕਹਿੰਦੇ ਉਧਰ ਨੂੰ ਤੁਰ ਪੈਂਦੇ ਨੇ। ਇੱਕ ਇਹ ਜਜ਼ਬਾ ਹੈ। ਦੂਸਰੇ ਪਾਸੇ ਜਿਹੜੇ ਇਲਾਜ ਹਸਪਤਾਲਾਂ 'ਚ ਹੋ ਰਹੇ ਨੇ, ਡਾਕਟਰ ਕਹਿੰਦੇ ਨਹੀਂ ਜੀ ਨੋਰਮਲ ਝਰੀਟਾਂ ਨੇ, ਅਸੀਂ ਪਰਚਾ ਨਹੀਂ ਕੱਟਣਾ। ਕਿਉਂ ਪੰਜਾਬ ਸਰਕਾਰ ਪਰਚਾ ਕੱਟਣ ਤੋਂ ਡਰ ਰਹੀ ਹੈ? ਕਿਉਂ ਪੰਜਾਬ ਸਰਕਾਰ FIR ਕਰਨ ਤੋਂ ਡਰ ਰਹੀ ਹੈ? ਉਹ ਕਿਉਂ ਨਹੀਂ ਕਰਦੀ ਕਿ ਪੰਜਾਬ ਦੀ ਹੱਦ 'ਚ ਆ ਕੇ ਹਮਲਾ ਹੋ ਰਿਹਾ, ਪੰਜਾਬ ਦੀ ਹੱਦ 'ਚ ਆ ਕੇ ਬੈਰੀਕੇਡ ਲੱਗੇ ਨੇ, ਪੰਜਾਬ ਵਾਲੇ ਪਾਸੇ ਆ ਕੇ ਗੋਲੀਆਂ ਕਿਉਂ ਭਰਾ ਰਹੇ ਨੇ ਜਦੋਂ ਆਪਣੇ ਪਾਸੇ ਕਿਸਾਨ ਬੈਠੇ ਨੇ? ਸੋ ਇਸ ਪਹਿਲੂ ਤੇ ਪੰਜਾਬ ਸਰਕਾਰ ਸਖਤ ਰੁਖ ਕਿਉਂ ਨਹੀਂ ਇਖਤਿਆਰ ਕਰ ਪਾ ਰਹੀ? ਇਹਦੀਆਂ ਵੀ ਚਰਚਾਵਾਂ ਖੂਬ ਨੇ। ਬੇਸ਼ੱਕ ਪਟਿਆਲਾ ਦੇ DC ਸਾਹਿਬ ਦੀ ਚਿੱਠੀ ਤੋਂ ਬਾਅਦ ਡਰੋਨ ਵਾਲੇ ਪਹਿਲੂ ਤੇ ਖਾਸੀ ਗਰਮਾ ਗਰਮੀ ਹੋਈ ਹੈ, ਤੇ ਉਸ ਤੋਂ ਬਾਅਦ ਹੁਣ ਪੰਜਾਬ ਦੀ ਸਰਕਾਰ ਨੇ ਵੀ ਇੰਟਰਨੈਟ ਦੇ ਮਾਮਲੇ ਤੇ ਚਿੱਠੀ ਲਿਖੀ ਹੈ, ਪਰ ਮੁੱਖ ਮੰਤਰੀ ਸਾਹਿਬ ਮੀਟਿੰਗ 'ਚ ਵੀ ਬੈਠਦੇ ਨੇ। ਕੱਲ ਵਾਲੀ ਮੀਟਿੰਗ 2 ਮੀਟਿੰਗਾਂ ਅਟੈਂਡ ਕਰ ਚੁੱਕੇ ਨੇ, ਕੱਲ ਹੀ ਬੈਠੇ ਖੁਦ ਸੀਗੇ, ਹੈਨਾ। ਤੇ ਦੂਸਰੇ ਪਾਸੇ ਉਹ ਆਪਣੇ ਵਿਭਾਗਾਂ ਨੂੰ ਵੀ ਹਦਾਇਤ ਕਰਦੇ ਨੇ ਕਿ ਕੇਂਦਰ ਨਾਲ ਰਾਬਤਾ ਰੱਖੋ, ਕੋਈ ਕਿਸਾਨਾਂ ਸੰਬੰਧੀ ਲੋੜ ਪੈਂਦੀ ਆ। ਤੀਸਰੇ ਪਾਸੇ ਕਹਿੰਦੇ ਪੁਲਿਸ ਨੂੰ ਔਰ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਪੂਰੀ ਸਹਾਇਤਾ ਕਰਨੀ ਆ। ਚੌਥੇ ਪਾਸੇ ਖੁਫੀਆ ਰਿਪੋਰਟਾਂ ਵੀ ਜਾ ਰਹੀਆਂ ਨੇ, ਤੇ ਉਧਰੋਂ ਪੰਜਾਬ 'ਚ ਆ ਕੇ ਇੰਟਰਨੈਟ ਵੀ ਬੰਦ ਕਰੀ ਜਾ ਰਹੇ ਨੇ, ਤੇ ਅਸੀਂ ਕੋਈ ਕਾਰਵਾਈ ਵੀ ਨਹੀਂ ਕਰ ਪਾ ਰਹੇ। ਸੋ ਇਸ ਲਈ ਇਹ ਵੀ ਸਰਕਾਰ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ 'ਚ ਆ ਰਹੀ ਹੈ। ਪ੍ਰਵੀਨ ਜੀ ਜੀ। ਤੇ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਕਿਸਾਨਾਂ ਦੇ ਬਹਾਨੇ ਕਹਿੰਦੇ ਹੁਣ ਅਕਾਲੀ ਦਲ ਨੇ ਪੰਜਾਬ ਬਚਾਓ ਯਾਤਰਾ ਪੱਕੀ ਬੰਦ ਕਰਤੀ ਜੀ। ਪ੍ਰਵੀਨ ਜੀ ਦੇਖੋ, ਅਕਾਲੀ ਦਲ ਪੇਂਡੂ ਜਮਾਤ ਦੀ ਪਾਰਟੀ ਰਹੀ ਹੈ, ਪੰਥਕ ਧਿਰ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਰਹੀ ਹੈ, ਪਰ ਇਸਨੇ ਆਪਣਾ ਜਦੋਂ ਰੰਗ ਢੰਗ ਬਦਲਿਆ ਤਾਂ ਇਸ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਹੁਣ ਅਸੀਂ ਵਾਪਸ ਕਿਵੇਂ ਮੁੜੀਏ। ਇਹਨੇ ਵਾਪਸ ਮੋੜਾ ਕੱਟਣ ਦੇ ਹਵਾਲੇ ਨਾਲ ਸੋਚਿਆ ਕਿ ਅਸੀਂ ਕਿਉਂ ਨਾ ਮਤਲਬ ਪੰਜਾਬ ਬਚਾਓ ਯਾਤਰਾ ਕੱਢੀਏ। ਤੇ ਸ਼ੁਰੂ ਦੇ ਵਿੱਚ ਥੋੜਾ ਜਿਹਾ ਮੈਨੂੰ ਪਤਾ ਲੱਗ ਰਿਹਾ ਸੀ ਕਿ ਮਾਝੇ 'ਚ ਕੁਝ ਹੰਗਾਰਾ ਵੀ ਮਿਲਣ ਲੱਗਿਆ ਸੀ ਇਹਨਾਂ ਨੂੰ। ਫਿਰ ਅਚਾਨਕ ਫਿਰ ਚਰਚਾ ਤੁਰ ਪਈ ਕਿ ਭਾਜਪਾ ਨਾਲ ਗੱਠਜੋੜ ਹੋਣ ਜਾ ਰਿਹਾ, ਤੇ ਉਸ ਨੇ ਫਿਰ ਥੋੜਾ ਜਿਹਾ ਮਤਲਬ ਹਲਾਰਾ ਦਿੱਤਾ ਕਿ ਪੰਜਾਬ 'ਚ ਭਾਜਪਾ ਨਾਲ ਗੱਠਜੋੜ ਅਕਾਲੀ ਦਲ ਲਈ ਹੁਣ ਦੁਬਾਰਾ ਕਿ ਉਹ ਠੀਕ ਹੋਊਗਾ। ਇਹਦੀਆਂ ਚਰਚਾਵਾਂ ਚੱਲ ਰਹੀਆਂ ਸੀ ਕਿ ਬਸਪਾ ਸਾਥ ਛੱਡ ਗਈ। ਬਸਪਾ ਕਹਿੰਦੀ ਜੀ ਉਹਨਾਂ ਨਾਲ ਜਾ ਰਹੇ ਨੇ ਜਿਹੜੇ ਘੱਟ ਗਿਣਤੀ ਦੇ ਦਲਿਤ ਭਾਈਚਾਰੇ ਦੇ ਕਿਸਾਨਾਂ ਦੇ ਵਿਰੋਧੀ ਨੇ, ਅਸੀਂ ਨਹੀਂ ਇਹਨਾਂ ਨਾਲ ਜਾ ਸਕਦੇ। ਉਹਨੇ ਸਾਥ ਛੱਡਿਆ ਤੇ ਅਕਾਲੀ ਦਲ ਨੇ ਇਸ ਮਸਲੇ ਤੇ ਕਿ ਪੁਰਾਣਾ ਗੱਠਜੋੜ ਟੁੱਟ ਗਿਆ ਤੇ ਨਵਾਂ ਅਜੇ ਹੋਇਆ ਨਹੀਂ, ਕਿਸਾਨ ਅੰਦੋਲਨ ਸ਼ੁਰੂ ਹੋ ਗਿਆ, ਕਿਉਂ ਨਾ ਆਪਾਂ ਆਪਣੀ ਕੋਰ ਕਮੇਟੀ ਦੀ ਬੈਠਕ 'ਚ ਚਰਚਾ ਕਰ ਲਈਏ। ਚਰਚਾ ਕਰ ਲਈ ਇਹਨਾਂ ਨੇ, ਚੰਡੀਗੜ੍ਹ ਮੀਟਿੰਗ ਕੀਤੀ ਤੇ ਮੀਟਿੰਗ 'ਚ ਫੈਸਲਾ ਲਿਆ ਕਿ ਕਿਸਾਨਾਂ ਦੇ ਨਾਂ ਤੇ ਅਸੀਂ ਪੰਜਾਬ ਬਚਾਓ ਯਾਤਰਾ ਅਣਮਿੱਥੇ ਸਮੇਂ ਲਈ ਰੋਕਦੇ ਹਾਂ, ਕਿਉਂਕਿ ਮਸਲਾ ਕਿਸਾਨੀ ਦਾ ਵੱਡਾ। ਮਤਲਬ ਤੁਸੀਂ ਪੰਜਾਬ ਬਚਾਓ ਯਾਤਰਾ ਕਿਸਾਨ ਬਚਾਓ ਯਾਤਰਾ 'ਚ ਬਦਲ ਲੈਂਦੇ। ਮੁਲਤਵੀ ਕਰਨ ਦਾ ਕੀ ਮਤਲਬ ਸੀ? ਤੁਸੀਂ ਕਹਿੰਦੇ ਕਿ ਹਾਂ ਇਹ ਸਾਡਾ ਹੁਣ ਅੰਦੋਲਨ ਸ਼ੰਭੂ ਬਾਰਡਰ ਜਾ ਕੇ ਬੈਠੂਗਾ, ਬੈਠ ਜਾਂਦੇ ਜੀ। ਪੰਜਾਬ ਕਾਂਗਰਸ ਕਹਿੰਦੀ ਸਾਡਾ ਸਮਰਥਨ ਹੈ, ਕਾਂਗਰਸ ਸਾਰੀ ਆ ਕੇ ਬੈਠ ਜਾਵੇ, ਮਾਈਕੇ ਨਹੀਂ ਮਿਲਣਾ ਤੁਹਾਨੂੰ, ਆਓ ਵਿੱਚ ਬੈਠੋ। ਪੰਜਾਬ ਦੀ ਸਰਕਾਰ ਦੇ 92 MLA ਕਿਸਾਨਾਂ ਨੇ ਜਿਤਾ ਕੇ, ਪੰਜਾਬ ਨੇ ਜਿਤਾ ਕੇ ਭੇਜੇ ਨੇ, ਕਿੱਥੇ ਨੇ ਉਹ? ਕਿਉਂ ਨਹੀਂ ਉੱਥੇ ਪਹੁੰਚਦੇ? ਸੋ ਸਿਆਸੀ ਧਿਰਾਂ ਬਿਆਨਬਾਜ਼ੀ ਤੋਂ ਉੱਪਰ ਉੱਠ ਕੇ ਕਿਉਂ ਨਹੀਂ ਲੋਕਾਂ ਨਾਲ ਖੜੀਆਂ ਨਜ਼ਰ ਆਉਂਦੀਆਂ? ਇੱਕ ਵਾਰ ਫੇਰ ਸਵਾਲ ਉੱਠਿਆ, ਔਰ ਅਕਾਲੀ ਦਲ ਨੇ ਇਸ ਮੌਕੇ ਮੋੜਾ ਕੱਟ ਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਤਰ੍ਹਾਂ ਅਸੀਂ ਯਾਤਰਾ ਵੀ ਰੋਕ ਲਈਏ ਤੇ ਦੂਆ ਕਿਸਾਨੀ ਦਾ ਸਮਰਥਨ ਦਾ ਵੀ ਦਾਅਵਾ ਕਰ ਲਈਏ, ਤੀਸਰਾ ਭਾਜਪਾ ਨੂੰ ਨਾਰਾਜ਼ ਵੀ ਨਹੀਂ ਕਰਾਂਗੇ, ਜੇ ਸੈੱਟ ਹੋ ਗਿਆ ਬਾਅਦ ਚੋਂ ਅਸੀਂ ਗੱਠਜੋੜ ਵੀ ਕਰ ਲਵਾਂਗੇ। ਸੋ ਇਸ ਲਈ ਅਕਾਲੀ ਦਲ ਹੁਣ ਆਪਣੀ ਸੇਫ ਗੇਮ ਖੇਡਣ ਦੀ ਕੋਸ਼ਿਸ਼ ਕਰ ਰਿਹਾ। ਜੀ ਜੀ।
ਤੇ ਸ਼ਰਮਾ ਜੀ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਜਾਂਦੇ ਜਾਂਦੇ ਗੱਲ ਕਰੀਏ ਆਪਾਂ ਸੁਪਰੀਮ ਕੋਰਟ ਦੀ। ਸੁਪਰੀਮ ਕੋਰਟ ਵੱਲੋਂ ਜਿਹੜੀ ਚੋਣ ਬੌਂਡ ਸਕੀਮ ਹੈ, ਯੋਜਨਾ ਹੈ, ਇਹਨੂੰ ਗੈਰ ਸੰਵਿਧਾਨਕ ਕਰਾਰ ਦੇ ਦਿੱਤਾ ਗਿਆ ਜੀ। ਬਿਲਕੁਲ ਇਹ ਵੱਡਾ ਫੈਸਲਾ ਹੈ ਔਰ ਇਤਿਹਾਸਕ ਫੈਸਲਾ ਔਰ ਚੰਗਾ ਫੈਸਲਾ ਪ੍ਰਵੀਨ ਜੀ। ਸੁਪਰੀਮ ਕੋਰਟ ਨੇ ਇਲੈਕਟੋਰਲ ਬੌਂਡ ਦੇ ਉੱਤੇ ਰੋਕ ਲਾਈ ਹੈ। ਲਗਾਤਾਰ ਦੇਸ਼ ਭਰ ਦੇ ਵਿੱਚ ਇਸ ਗੱਲ ਨੂੰ ਚਰਚਾ ਸੀ ਕਿ ਦੁਨੀਆ ਦੇ ਖਾਤੇ ਦੇ ਵਿੱਚ 10 ਰੁਪਏ ਵੀ ਆਉਣ ਤਾਂ ਕਹਿੰਦੇ ਪਾਰਦਰਸ਼ਤਾ ਚਾਹੀਦੀ ਹੈ ਜੀ, ਹੈ ਨਾ। ਹਰੇਕ ਦੇ ਆਰਟੀ ਤਾਂ ਹੀ ਜਾਣਕਾਰੀ ਚਾਹੀਦੀ ਹੈ। ਸਾਡੇ ਕੋਲ ਲੱਖਾਂ ਕਰੋੜ ਆ ਜਾਣ, ਸਾਨੂੰ ਦੱਸਣ ਦੀ ਲੋੜ ਨਹੀਂ, ਹੈ ਨਾ। ਸਾਨੂੰ ਆਰਟੀ ਰਾਹੀਂ ਵੀ ਜਾਣਕਾਰੀ ਦੇਣ ਦੀ ਲੋੜ ਨਹੀਂ। ਇਹ ਜੀ ਸਾਡਾ ਪਰਸਨਲ ਮੈਟਰ ਹੈ। ਕਮਾਲ ਹੈ, ਪਾਰਟੀਆਂ ਇਸ ਆੜ ਦੇ ਵਿੱਚ ਕੀ ਬਲੈਕ ਮਨੀ ਲੈ ਰਹੀਆਂ ਸੀ, ਕੀ 2 ਨੰਬਰ ਦਾ ਪੈਸਾ ਲੈ ਰਹੀਆਂ ਸੀ, ਕੀ ਜਿੱਥੋਂ ਐਡਾ ਵੱਡਾ ਫੰਡ ਆ ਰਿਹਾ ਸੀ ਉਹਨਾਂ ਦੇ ਨਾਲ ਕੋਈ ਝੂਠੇ ਸੱਚੇ ਵਾਅਦੇ ਕਰਦੇ ਸੀ ਜਿਨ੍ਹਾਂ ਚੋਂ 3 ਖੇਤੀ ਕਾਨੂੰਨ ਵਰਗੇ ਕਾਨੂੰਨ ਆਏ ਸੀ। ਇਸ ਲਈ ਇਸ ਮਸਲੇ ਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਅਗਵਾਈ ਦੇ ਵਿੱਚ ਜੋ ਫੈਸਲਾ ਹੋਇਆ ਉਹ ਕਾਬਲੇ ਤਾਰੀਫ ਹੈ ਜੀ। ਲੰਮੇ ਸਮੇਂ ਤੋਂ 6 ਸਾਲ ਪੁਰਾਣੀ ਜਿਹੜੀ ਇਲੈਕਟ੍ਰੋਨਿਕ ਬੌਂਡ ਸਕੀਮ ਸੀ ਉਹਦੇ ਪਰ ਲੰਮੇ ਸਮੇਂ ਤੋਂ ਵਿਵਾਦ ਸੀ, ਉਸ ਨੂੰ ਲੈ ਕੇ ਖਤਮ ਕਰਤਾ। ਹੁਣ 13 ਮਾਰਚ ਨੂੰ ਪਤਾ ਲੱਗੇਗਾ ਕਿ ਕਿਸ ਪਾਰਟੀ ਨੂੰ ਕਿੰਨਾ ਚੰਦਾ ਮਿਲਿਆ, ਕਿਉਂਕਿ ਨਾਲ ਹੀ ਉਹਨਾਂ ਨੇ ਐਸਬੀਆਈ ਨੂੰ ਕਹਿਤਾ ਕਿ ਆਪਣੀ ਵੈਬਸਾਈਟ ਤੇ ਜਾਣਕਾਰੀ ਸਾਂਝੀ ਕਰੋ ਸਾਰੀ। ਸੋ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਪ੍ਰਵੀਨ ਜੀ, 2018-19 ਦੇ ਵਿੱਚ ਸਭ ਤੋਂ ਵੱਧ ਭਾਜਪਾ ਨੂੰ ਮਿਲਿਆ 1450 ਕਰੋੜ ਜੀ, ਹੈ ਨਾ। ਇਸ ਤੋਂ ਬਾਅਦ ਤ੍ਰਿਣਮੂਲ ਨੂੰ ਮਿਲਿਆ ਸੀ 9728 ਕਰੋੜ, ਹੈ ਨਾ। ਇਸ ਤੋਂ ਬਾਅਦ ਕਾਂਗਰਸ ਨੂੰ ਮਿਲਿਆ ਸੀ 383 ਕਰੋੜ ਤੇ 2019-20 ਦੇ ਵਿੱਚ ਫਿਰ ਭਾਜਪਾ ਨੂੰ ਮਿਲਿਆ ਸੀ ਸਭ ਤੋਂ ਵੱਧ 2500 ਤੋਂ ਵੱਧ ਕਰੋੜ, ਹੈ ਨਾ। ਕਾਂਗਰਸ ਨੂੰ ਮਿਲਿਆ ਸੀ 318 ਕਰੋੜ। 2021 ਦੇ ਵਿੱਚ ਕਰੋਨਾ ਕਾਲ ਸੀ ਤਾਂ ਵੀ 22 ਕਰੋੜ ਤੋਂ ਉੱਪਰ ਭਾਜਪਾ ਨੂੰ ਇਕੱਠਾ ਹੋ ਗਿਆ ਸੀ। 21 ਦੇ ਵਿੱਚ ਜਾ ਕੇ 1032 ਕਰੋੜ ਫੇਰ ਹੋਇਆ। 22-23 ਦੇ ਵਿੱਚ 1300 ਕਰੋੜ ਹੁਣ ਤੱਕ ਭਾਜਪਾ ਇਕੱਠਾ ਕਰ ਚੁੱਕੀ। ਸਭ ਤੋਂ ਵੱਧ ਜੇਕਰ ਕਿਸੇ ਨੂੰ ਆਇਆ ਤਾਂ ਭਾਜਪਾ ਨੂੰ ਆਇਆ। ਸੋ ਸੁਪਰੀਮ ਕੋਰਟ ਨੇ ਹੁਣ ਇਸ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਜੀ ਔਰ ਐਸਬੀਆਈ ਨੂੰ ਕਹਿਤਾ ਕਿ ਜਿੰਨੇ ਫੰਡ ਆਏ ਨੇ ਉਹਨਾਂ ਦੀ ਜਨਤਕ ਜਾਣਕਾਰੀ ਕਰੋ ਤੇ ਇਹ ਤੋਂ ਬਾਅਦ ਹੁਣ ਕੋਈ ਲੈ ਨਹੀਂ ਸਕਦਾ। ਪਰ ਹੁਣ ਤੱਕ ਇਕੱਠਾ ਜਿੰਨਾ ਕਰਨਾ ਸੀ ਪ੍ਰਵੀਨ ਜੀ ਉਹ ਕਰ ਚੁੱਕੇ ਨੇ। ਹੁਣ ਚੋਣਾਂ ਹੋ ਜਾਣੀਆਂ, ਹੈ ਨਾ, ਤੇ ਇਹਦੇ ਮੁੱਦਾ ਬਣਿਆ ਰਹੇ। ਅਗਲੀ ਵਾਰ ਲਈ ਜੋ ਨਵਾਂ ਆਊਗਾ ਦੇਖਣਗੇ। ਸੋ ਅਜੇ ਭਾਜਪਾ ਲਈ ਇੰਨਾ ਫੰਡ ਹੈਗਾ ਕਿ ਉਹ 2024 ਦੀ ਖੇਡ ਸਕਦੇ ਨੇ। ਇਹ ਉਹ ਹੈ ਜਿਹੜਾ ਇਲੈਕਟ੍ਰੋਨਿਕ ਬੌਂਡ ਰਾਹੀਂ ਦਿਖਦਾ। ਇਹ ਤੋਂ ਬਿਨਾਂ ਕਿੰਨਾ ਕੁਝ ਪੜ੍ਹਦੇ ਹੋਲੇ ਹੋਰ ਵੀ ਹੁੰਦਾ, ਉਹ ਵੱਖਰਾ ਪਹਿਲੂ ਇਹਨੂੰ ਵੀ ਪੜ੍ਹਦਿਆਂ 'ਚ ਰੱਖਿਆ ਗਿਆ ਸੀ ਜੀ ਪ੍ਰਵੀਨ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਪ੍ਰਵੀਨ ਜੀ, ਧੰਨਵਾਦ।